ਕਹਿੰਦੇ ਕਈ ਰੈਂਕ ਵਧਾਉਣ ਲਈ ਜਿਉਂਦੇ ਸੰਤ ਨੂੰ ਫੜਨਾ ਚਾਹੁੰਦੇ। ਫੌਜੀ ਪਹਿਲੀ ਪਲਟਨ ਦੇ ਮਨ ਵਿੱਚ ਇਹ ਵੀ ਬਣਤ ਬਣਾਉਂਦੇ, ਜੋ ਅੱਗੇ ਆਏ ਸੀ ਸਿੰਘਾਂ ਨੇ ਸਭ ਦੇ ਰੈਂਕ ਵਧਾਏ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਾਲ ਸਿਦਕ ਨਿਭਾਏ। ਕਹਿੰਦੇ ਫੌਜੀ ਦੂਜੀ ਪਲਟਨ ਨੇ ਪੈਰ ਜਦ ਵਿੱਚ ਪਰਿਕਰਮਾ ਪਾਇਆ, ਖਾ ਗੋਲੀਆਂ ਸੌ ਗਏ ਸੀ ਉਹਨਾਂ ਨੂੰ ਆਣ ਨਾ ਕਿਸੇ ਜਗਾਇਆ। ਗਏ ਸੰਤ ਨੂੰ ਫੜਨੇ ਸੀ ਜਿਉਂਦੇ ਮੁੜ ਵਾਪਸ ਨਾ ਆਏ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਾਲ ਸਿਦਕ ਨਿਭਾਏ। ਗੁਰੂ ਪਿਆਰਿਓ, ਮੜੀ ਤੇ ਜਗ ਦਾ ਦੀਵਾ ਭਾਵੇਂ ਕਿਸੇ ਰਾਹਗੀਰ ਨੂੰ ਉਹਦਾ ਰਸਤਾ ਨਾ ਦੱਸੇ, ਪਰ ਮੜੀ ਤੇ ਜਗ ਦਾ ਦੀਵਾ ਇਸ ਗੱਲ ਦਾ ਪ੍ਰਤੀਕ ਹੁੰਦਾ ਕਿ ਇਸ ਮੜੀ ਦੇ ਵਾਰਸ ਜਿੰਦੇ ਹਨ। ਮੈਨੂੰ ਮਤ ਕੋਈ ਸਮਝੇ ਕਿ ਐਵੇਂ ਫੜ ਕੇ ਕੋਈ ਲੈ ਜਾਏਗਾ ਜਿੰਦੇ ਨੂੰ। ਜਦੋਂ ਇਹ ਸਰਕਾਰ ਚੜ ਕੇ ਆਏਗੀ, ਇਹਨਾਂ ਦੀਆਂ ਢੇਰੀਆਂ ਦੇਖਿਓ ਕਿੱਦਾਂ ਮੈਂ ਲਾਉਂਗਾ। ਉਹ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਜਿੱਥੇ ਆਪਾਂ ਸਜਦਾ ਕਰਨ ਵਾਸਤੇ ਸਨ ਫਰਾਂਸਿਸਕੋ ਦੀ ਧਰਤੀ ਤੇ ਪਹੁੰਚੇ ਆ, ਉੱਥੇ ਨਾਲ ਨਾਲ 1984 ਦੇ ਘੱਲੂਘਾਰੇ ਦੇ ਦੌਰਾਨ ਸ਼ਹਾਦਤਾਂ ਜਿਹੜਾ ਯੋਧਿਆਂ ਨੇ ਪਾਈਆਂ, ਔਰ ਜਿਹੜੀਆਂ ਸਿੱਖ ਸੰਗਤਾਂ ਉੱਥੇ ਸ਼ਹੀਦ ਹੋਈਆਂ, ਜਿਹੜੇ ਬੱਚੇ ਨੰਨੇ ਮਾਵਾਂ ਦੇ ਦੁੱਧ ਚੁੰਗਦੇ ਬੱਚੇ ਜਿਹੜੇ ਉੱਥੇ ਹਿੰਦੁਸਤਾਨ ਦੀ ਜਾਬਰ ਗੌਰਮੈਂਟ ਨੇ ਬੂਟਾਂ ਦੇ ਨਾਲ ਲੱਤਾਂ ਤੋਂ ਫੜ ਕੇ ਜਿਹੜੇ ਪਾੜ ਦਿੱਤੇ ਔਰ ਕੰਧਾਂ ਦੇ ਵਿੱਚ ਪਟਕਾ ਕੇ ਮਾਰ ਕੇ ਜਿਹੜੇ ਉਹ ਤੜਫਾ ਕੇ ਮਾਰੇ। ਉਹਨਾਂ ਸੂਰਬੀਰਾਂ, ਉਹਨਾਂ ਯੋਧਿਆਂ ਨੂੰ, ਉਹਨਾਂ ਦੀ ਸ਼ਹਾਦਤ ਨੂੰ ਨਮਸਕਾਰ ਕਰਨ ਲਈ ਆਪਾਂ ਇੱਥੇ ਪਹੁੰਚੇ ਹਾਂ। ਗੁਰੂ ਪਿਆਰਿਓ, ਮੜੀ ਤੇ ਜਗ ਦਾ ਦੀਵਾ ਭਾਵੇਂ ਕਿਸੇ ਰਾਹਗੀਰ ਨੂੰ ਉਹਦਾ ਰਸਤਾ ਨਾ ਦੱਸੇ, ਪਰ ਮੜੀ ਤੇ ਜਗ ਦਾ ਦੀਵਾ ਇਸ ਗੱਲ ਦਾ ਪ੍ਰਤੀਕ ਹੁੰਦਾ ਕਿ ਇਸ ਮੜੀ ਦੇ ਵਾਰਸ ਜਿੰਦੇ ਹਨ। ਜਿੰਨੇ ਵੀ ਆਪ ਇੱਥੇ ਸਨ ਫਰਾਂਸਿਸਕੋ ਦੀ ਧਰਤੀ ਤੇ ਪਹੁੰਚੇ ਹੋ, ਤੁਹਾਡੇ ਚਰਨਾਂ ਵਿੱਚ ਨਮਸਕਾਰ ਹੈ, ਕਿਉਂਕਿ ਉਹਨਾਂ ਅਦੁੱਤੀ ਸ਼ਹਾਦਤਾਂ ਦੀ ਯਾਦ ਤੁਹਾਨੂੰ ਚੇਤੇ ਹੈ। ਅੱਜ ਦਾ ਇਹ ਇਤਿਹਾਸਕ ਇਕੱਠ ਗੁਰੂ ਪਿਆਰਿਓ, ਜਿੱਥੇ ਇਹ ਪੰਚਾਇਤ ਘਰ ਹੈ, ਇੱਥੇ ਸਨ ਫਰਾਂਸਿਸਕੋ ਦਾ, ਇੱਥੇ ਹਰ ਇੱਕ ਚੀਜ਼ ਜਿਹੜੀ ਦਰਜ ਹੁੰਦੀ ਹੈ, ਰਿਕਾਰਡ ਹੁੰਦੀ ਹੈ। ਇਹ ਵੀ ਅੱਜ ਦਾ ਦਿਨ ਜਿਹੜਾ ਇੱਥੇ ਰਿਕਾਰਡ ਹੋਏਗਾ ਕਿ 15 ਜੂਨ ਦਿਨ ਸ਼ਨੀਚਰਵਾਰ 2024 ਨੂੰ ਗੁਰਸਿੱਖਾਂ ਦੇ ਜਿਹੜੇ ਜਗਦੇ ਦੀਵੇ ਸਨ, ਜਿਨ੍ਹਾਂ ਦੇ ਦਿਲ ਵਿੱਚ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਜਿਹੜੇ ਇੱਥੇ ਪਹੁੰਚੇ ਸਨ, ਜਿਨ੍ਹਾਂ ਨੇ ਉਹਨਾਂ ਸ਼ਹੀਦਾਂ ਦਾ ਨਾਮ ਲਿਆ, ਉਹ ਇੱਥੇ ਦਰਜ ਹੋਏਗਾ। ਗੁਰੂ ਪਿਆਰਿਓ, ਜਿਵੇਂ ਜਾਬਰ ਸਰਕਾਰ ਨੇ ਇੰਨਾ ਅਤਿਆਚਾਰ ਸਾਡੇ ਉਸ ਮੱਕੇ ਮਦੀਨੇ ਜਿੱਦਾਂ ਧਰਤੀ ਦੇ ਉੱਤੇ ਕੀਤਾ, ਅਸੀਂ ਛੋਟੇ ਹੁੰਦੇ ਸੀ, ਕਵਿਤਾ ਪੜ੍ਹਦੇ ਹੁੰਦੇ ਸੀ, ਕਹਿੰਦੇ 3 ਜੂਨ 84 ਨੂੰ ਫੌਜਾਂ ਸਨ ਸਰਕਾਰੀ ਆਈਆਂ, ਉਹਨਾਂ ਲੈ ਪੋਜੀਸ਼ਨਾਂ ਤੇ ਗੋਲੀਆਂ ਸਿੰਘਾਂ ਉੱਤੇ ਭਰਾਈਆਂ, ਕਰ ਅਰਦਾਸਾਂ ਖਾਲਸੇ ਨੇ ਆਸਣ ਮੋਰਚਿਆਂ ਵਿੱਚ ਲਾਏ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਾਲ ਸਿਦਕ ਨਿਭਾਏ। ਅੱਜ ਕੁਲਦੀਪ ਸਿੰਘ ਬਰਾੜ ਜਿਹੜਾ ਆ, ਉਹ ਬੁੱਕ ਲਿਖ ਰਿਹਾ, ਉਹਦੀ ਬੁੱਕ ਵਿੱਚ ਉਹ ਗੱਲ ਕਰਦਾ, ਉਹਨੂੰ ਕੁਐਸਚਨ ਕਰਦੇ ਆ ਪੱਤਰਕਾਰ, ਕਹਿੰਦੇ ਜਦੋਂ ਤੁਹਾਡੇ ਕੋਲ ਇੰਨੀ ਤਕੜੀ ਆਰਮੀ ਸੀ, ਫੌਜਾਂ ਸਨ, ਤੁਸੀਂ ਕਿਉਂ ਨਹੀਂ ਆਪਣੇ ਕਮਾਂਡੋਆਂ ਨੂੰ ਅੰਦਰ ਭੇਜਿਆ? ਉਹ ਜਾਂਦੇ ਔਰ ਸੰਤ ਜਰਨੈਲ ਸਿੰਘ ਜੀ ਨੂੰ ਫੜ ਕੇ ਲੈ ਆਉਂਦੇ। ਕਹਿੰਦੇ ਐਵੇਂ ਹੀ ਸਾਡਾ ਜਿਹੜਾ ਵਿਚਾਰ ਸੀਗਾ, ਅਸੀਂ ਸਿਰਫ ਇਹ ਸੋਚਿਆ ਸੀ ਕਿ 2 ਘੰਟਿਆਂ ਵਿੱਚ ਇਹ ਜਿਹੜਾ ਆਪਰੇਸ਼ਨ ਜਿਹੜਾ ਖਤਮ ਹੋ ਜਾਏਗਾ। ਔਰ 883 ਕਮਾਂਡੋ ਜਿਹੜੇ ਕਹਿੰਦੇ ਅਸੀਂ ਪਹਿਲੀ ਪੂਰ ਵਿੱਚ ਪਹਿਲੀ ਪਲਟਨ ਜਿਹੜੀ ਹੈ ਉਹ ਸੰਤਾਂ ਨੂੰ ਫੜਨ ਵਾਸਤੇ ਭੇਜੀ ਸੀ। ਕਵੀ ਦਾ ਵਿਚਾਰ ਹੈ, ਕਹਿੰਦੇ ਕਈ ਰੈਂਕ ਵਧਾਉਣ ਲਈ ਜਿਉਂਦੇ ਸੰਤ ਨੂੰ ਫੜਨਾ ਚਾਹੁੰਦੇ। ਫੌਜੀ ਪਹਿਲੀ ਪਲਟਨ ਦੇ ਮਨ ਵਿੱਚ ਇਹ ਵੀ ਬਣਤ ਬਣਾਉਂਦੇ, ਜੋ ਅੱਗੇ ਆਏ ਸੀ ਸਿੰਘਾਂ ਨੇ ਸਭ ਦੇ ਰੈਂਕ ਵਧਾਏ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਾਲ ਸਿਦਕ ਨਿਭਾਏ।
ਕਹਿੰਦੇ ਫੌਜੀ ਦੂਜੀ ਪਲਟਨ ਨੇ ਪੈਰ ਜਦ ਵਿੱਚ ਪਰਿਕਰਮਾ ਪਾਇਆ, ਖਾ ਗੋਲੀਆਂ ਸੌ ਗਏ ਸੀ, ਉਹਨਾਂ ਨੂੰ ਆਣ ਨਾ ਕਿਸੇ ਜਗਾਇਆ। ਗਏ ਸੰਤ ਨੂੰ ਫੜਨੇ ਸੀ, ਜਿਉਂਦੇ ਮੁੜ ਵਾਪਸ ਨਾ ਆਏ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਾਲ ਸਦਕ ਨਿਭਾਏ। ਕਹਿੰਦੇ ਗੋਲੀ ਚੱਲੇ ਕਹਿਰਾਂ ਦੀ, ਤੋਪਾਂ ਪਈਆਂ ਅੱਗ ਬਰਸਾਵਣ, ਲਾ ਟਿੰਕ ਵੀ ਜ਼ੋਰ ਰਹੇ ਅੱਗੇ ਧੰਦੂਕਾਰ ਮਚਾਵਣ। ਫੇ ਕਰ ਅਰਦਾਸਾ ਖਾਲਸੇ ਨੇ ਆਸਣ ਮੋਰਚਿਆਂ ਵਿੱਚ ਲਾਏ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਾਲ ਸਦਕ ਨਿਭਾਏ। ਕਹਿੰਦੇ ਬਈ ਤੱਕ ਜ਼ੁਲਮ ਇੰਦਰਾਂ ਦਾ, ਹਰ ਬੰਦਾ ਸੀ ਘਬਰਾਉਂਦਾ, ਕੋਈ ਇਹਨੂੰ ਸੋਧੇ ਬਈ ਇੱਕ ਨੂੰ ਦੂਜਾ ਪਿਆ ਸੁਣਾਉਂਦਾ। ਫਿਰ ਸ਼ਮਾ ਤੇ ਸਣਨੇ ਲਈ ਦੋ ਪਰਵਾਨੇ ਅੱਗੇ ਆਏ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਾਲ ਸਦਕ ਨਿਭਾਏ। ਕਹਿੰਦੇ ਬੇਅੰਤ ਸਤਵੰਤ ਸਿੰਘ ਜੋ ਬੋਡੀਗਾਰਡ ਹੋਏ ਸਨ ਭਰਤੀ, ਸਾਰਾ ਜਗ ਜਾਣਦਾ ਏ ਜੋ ਕਮਾਲ ਉਹਨਾਂ ਨੇ ਕਰਤੀ। ਅਤ ਖੁਦਾ ਦਾ ਬੈਰ ਹੁੰਦਾ, ਸਾਡੀ ਬਾਣੀ ਆਖ ਸੁਣਾਏ। ਪ੍ਰਣਾਮ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਿਰ ਨਾਲ ਸਦਕ ਨਿਭਾਏ। ਉਹਨਾਂ ਮਹਾਨ ਯੋਧਿਆਂ ਨੂੰ ਇੱਕ ਵਾਰ ਫਿਰ ਤੋਂ ਨਮਸਕਾਰ, ਕਿਉਂਕਿ ਜਿਹੜੀਆਂ ਸ਼ਹਾਦਤਾਂ ਹਨ, ਸ਼ਹਾਦਤਾਂ ਤੋਂ ਬਿਨਾਂ ਜਿਹੜਾ ਹੈ ਉਹ ਕੋਈ ਵੀ ਕੌਮ ਜਿਹੜੀ ਚੜ੍ਹਦੀ ਕਲਾ ਵਿੱਚ ਨਹੀਂ ਜਾ ਸਕਦੀ। ਸਤਿਗੁਰ ਜੀ ਨੇ ਇਹ ਜਿਹੜੀ ਦਾਤ ਹੈ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ। ਕਹਿੰਦੇ ਮੇਰਾ ਸ਼ੇਰ ਬਹਾਦਰ ਸੂਰਮਾ, ਉਹ ਜਰਨੈਲਾਂ ਦਾ ਜਰਨੈਲ, ਉਸ ਮੌਤ ਬਿਹਾਈ ਹੱਸ ਕੇ, ਉਹਦੇ ਦਿਲ ਵਿੱਚ ਰਤਨਾ ਮੈਲ। ਉਸ ਮਹਾਯੋਧੇ ਸੂਰਵੀਰ ਬਚਨ ਕੇ ਬਲੀ ਨੇ, ਜਿਵੇਂ ਸਤਿਗੁਰ ਜੀ ਦੀ ਬਾਣੀ ਦਾ ਬਚਨ ਹੈ, ਕਬੀਰ ਮਰਨੇ ਤੇ ਕਿਆ ਡਰਪਨਾ ਜਬ ਹਾਸ ਸਧੌਰਾ ਲੀਨ। ਕਿਉਂਕਿ ਜਦੋਂ ਸੰਧੂਰਿਆ ਹੋਇਆ ਜਿਹੜਾ ਲਲੇਰ ਹੈ, ਉਹ ਬੀਬੀਆਂ ਜਦੋਂ ਹੱਥ ਵਿੱਚ ਫੜਦੀਆਂ ਹੁੰਦੀਆਂ ਜੀ, ਜਦੋਂ ਸਤੀ ਦੀ ਪ੍ਰਥਾ ਜਦੋਂ ਹੁੰਦੀ ਸੀ, ਉਹ ਪ੍ਰਕਰਮਾ ਕਰਕੇ ਆਪਣੇ ਪਤੀ ਦੀ ਫਿਰ ਬਲ ਦੀ ਚਿਖਾ ਦੇ ਵਿੱਚ ਅੱਗ ਮਾਰਦੀਆਂ ਹੁੰਦੀਆਂ, ਉਹ ਛਾਲ ਮਾਰਦੀਆਂ ਹੁੰਦੀਆਂ ਸਨ। ਕਹਿੰਦੇ ਤਾਂ ਹੀ ਸਤਿਗੁਰ ਜੀ ਨੇ ਇਹ ਬਚਨ ਲਿਖਿਆ, ਕਬੀਰ ਐਸੀ ਹੋਏ ਪਰੀ ਮਨ ਕੋ ਭਾਵਤ ਕੀਨ, ਮਰਨੇ ਤੇ ਕਿਆ ਡਰਪਣਾ ਹਾਸ ਸਧੌਰਾ ਲੀਨ। ਕਬੀਰ ਮਰਤਾ ਮਰਤਾ ਜਗ ਮੁਆ, ਮਰ ਪੀ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬੋਹਰ ਨਾ ਮਰਨਾ ਹੋਏ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਗੁਰੂ ਪਿਆਰਿਓ, ਉਹਨਾਂ ਮਹਾਨ ਯੋਧਿਆਂ ਨੇ ਉਸ ਬਚਨ ਕੇ ਬਲੀ ਯੋਧੇ ਸੂਰਵੀਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੇ ਉਸ ਜਾਬਰ ਸਰਕਾਰ ਨੂੰ ਲੋਹੇ ਦੇ ਚਣੇ ਚਵਾ ਦਿੱਤੇ। ਜਿਵੇਂ ਸੰਤ ਮਹਾਪੁਰਸ਼ ਕਹਿੰਦੇ ਹੁੰਦੇ ਸਨ ਕਿ ਮੈਨੂੰ ਮਤ ਕੋਈ ਸਮਝੇ ਕਿ ਐਵੇਂ ਫੜ ਕੇ ਕੋਈ ਲੈ ਜਾਏਗਾ ਜਿੰਦੇ ਨੂੰ। ਜਦੋਂ ਇਹ ਸਰਕਾਰ ਚੜ ਕੇ ਆਏਗੀ, ਇਹਨਾਂ ਦੀਆਂ ਢੇਰੀਆਂ ਦੇਖਿਓ ਕਿੱਦਾਂ ਮੈਂ ਲਾਉਂਗਾ। ਉਹ ਬਚਨ ਕੇ ਬਲੀ ਸੂਰੇ ਨੇ ਇਸੇ ਤਰ੍ਹਾਂ ਆਪਣੇ ਜੋ ਕੀਤੇ ਹੋਏ ਪ੍ਰਣ ਸਨ। ਕਹਿੰਦੇ ਸੀ ਜ਼ਮੀਰ ਦਾ ਮਰ ਜਾਣਾ ਜਿਹੜਾ ਉਹ ਯਕੀਨਨ ਮੌਤ ਹੈ। ਇਹ ਸਰੀਰ ਨੂੰ ਬੰਨਿਆ, ਮੈਂ ਨਹੀਂ ਕਦੇ ਮਰਿਆ।